ਪੋਲੀਟੀਕਲ ਲੈਵਲ ਦੇ ਉੱਤੇ ਅਸੀਂ ਜਦੋਂ ਫੈਸਲਾਕੁਨ ਘੜੀਆਂ ਆਉਂਦੀਆਂ ਨੇ ਉਹ ਸਾਡਾ ਲੀਡਰਸ਼ਿਪ ਕ੍ਰਾਈਸਿਸ ਜ਼ਰੂਰ ਹੈਗਾ। ਇਹ ਮੈਨੂੰ ਮੰਨਣ 'ਚ ਕੋਈ ਜਿਹੜਾ ਉਹ ਦਿੱਕਤ ਨਹੀਂ ਹੈ ਕਿ ਅਸੀਂ ਜਿੱਤੀਬਾਜ਼ੀ ਹਾਰਦੇ ਹਾਂ, ਟੇਬਲ ਤੇ ਵੀ ਹਾਰਦੇ ਹਾਂ। ਕਈ ਵਾਰ ਜਿਹੜੀ ਸਾਡੀ ਭਾਵੁਕਤਾ ਹੈ, ਜਜ਼ਬਾਤ ਵਾਲਾ ਸਾਡੀ ਸੋਚ ਹੈ, ਐਮੋਸ਼ਨਲਿਜ਼ਮ ਹੈ, ਉਹਨੂੰ ਦੁਸ਼ਮਣ ਆਪਣੇ ਲਿਹਾਜ਼ ਨਾਲ ਪਲੇ ਕਰਦਾ ਹੈ। ਔਰ ਦੂਸਰਾ ਇੱਕ ਸਾਡਾ ਵੱਡਾ ਹਿੱਸਾ ਜੋ ਕੱਲ ਆਲੇ ਦੁਆਲੇ ਚੱਲ ਰਹੀ ਹੁੰਦੀ ਹੈ ਉਸ ਤੇ ਬਹੁਤ ਕੁਇਕਲੀ ਯਕੀਨ ਕਰਦਾ ਹੈ। ਔਰ ਇਸ ਕਿਸਾਨ ਮੋਰਚੇ ਨੇ ਵੀ ਬੇਸ਼ੱਕ ਇਸ ਨੇ ਆਪਣੀ ਸਟਰੈਂਥ ਆਪਣੀ ਜਿਹੜੀ ਖਾਸ ਤੌਰ ਤੇ ਜਿਸ ਨੂੰ ਤੁਸੀਂ ਤੇਜ਼ ਧਾਰ ਸੀ ਉਹ ਤਾਂ ਖੁੰਡੀ ਕਰ ਲਈ 26 ਜਨਵਰੀ ਨੂੰ ਜਦੋਂ ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਸ਼ੰਭੂ ਤੋਂ ਲਾਲ ਕਿਲੇ ਤੱਕ ਲੈ ਕੇ ਗਏ ਉਹਨਾਂ ਨੂੰ ਡਿਸਓਨ ਕਰ ਦਿੱਤਾ ਹੈ ਔਰ ਦੁਸ਼ਮਣ ਨਾਲੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਉਹਨਾਂ ਨੂੰ ਡਿਕਰਾਈ ਜਾਂ ਕੰਡੈਮ ਕਰਨਾ ਸ਼ੁਰੂ ਕੀਤਾ। ਪਰ ਇਹਦੇ ਬਾਵਜੂਦ ਪੰਜਾਬ ਦੇ ਲੋਕ ਇਹ ਸਮਝਦੇ ਨੇ ਕਿ ਇਸ ਮੋਰਚੇ ਤੇ ਸਾਨੂੰ ਜੇ ਹਾਰਨਾ ਨਹੀਂ ਚਾਹੀਦਾ। ਸਾਡੀ ਹਾਰ ਹੋਰ ਕਈ ਬਿਮਾਰੀਆਂ ਨੂੰ ਜਨਮ ਦੇਗੀ, ਇਸ ਲਈ ਕਾਂਸਟੈਂਟ ਸਪੋਰਟ ਵੀ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਕਾਂਗਰਸ ਹੋਏ, ਅਕਾਲੀ ਹੋਣ, ਆਮ ਆਦਮੀ ਪਾਰਟੀ ਹੋਏ, ਇਹ ਸਾਰੀਆਂ ਹੀ 2022 ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਹੀ ਪੋਜੀਸ਼ਨ ਕਰ ਰਹੀਆਂ ਨੇ। ਉਹ ਕਿਸਾਨਾਂ ਦੇ ਲਈ ਜਿਹੜਾ ਉਹ ਮਗਰਮੱਛ ਵਾਲੇ ਅਥਰੂ ਵੀ ਵਗਾਉਂਦੀਆਂ ਔਰ ਨਾਲ ਦੀ ਨਾਲ ਜਿਹੜਾ ਉਹ ਦਿੱਲੀ ਦੇ ਨਾਲ ਵੀ ਤਾਰਾਂ ਜੋੜੀਆਂ ਹੋਈਆਂ। ਉਹ ਇਹਦਾ ਅਮਰਿੰਦਰ ਦਾ ਸਿੱਧਾ ਅਜੀਤ ਡੋਵਲ ਦੇ ਨਾਲ, ਇਹਨਾਂ ਬਾਦਲਾਂ ਦੇ ਬੀਜੇਪੀ ਨਾਲ ਸੰਬੰਧ ਨੇ। ਆਮ ਆਦਮੀ ਤਾਂ ਕੇਜਰੀਵਾਲ ਬੀਜੇਪੀ ਦੀ ਜਿਹੜੀ ਹੈ ਉਹ ਸੈਕੰਡ ਟੀਮ ਹੈਗੀ। ਹੁਣ ਉਹਨਾਂ ਨੇ ਤਾਂ ਆਪਣਾ ਵਿਪ ਜਾਰੀ ਕਰ ਦਿੱਤਾ ਕਿ ਜੀ ਸਾਰੇ ਐਮਪੀਆਂ ਨੂੰ ਕਿ ਤੁਸੀਂ ਲੋਕ ਸਭਾ 'ਚ ਵੀ ਰਾਜ ਸਭਾ 'ਚ ਵੀ ਇਹੀ ਮੰਗਾ ਕਿ ਬਈ ਵਾਪਸ ਲਓ ਤਿੰਨੋਂ ਕਾਨੂੰਨ, ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈ ਉਸ ਦਾ ਐਲਾਨ ਕਰੋ ਔਰ ਤੁਸੀਂ ਜਿਹੜੀ ਹੈ ਹਾਊਸਿਸ ਦੀ ਜਾਂ ਜਿਹਨੂੰ ਸਦਨ ਕਹਿੰਦੇ ਨੇ ਉਹਨਾਂ ਦੀ ਕਾਰਵਾਈ ਨਾ ਚੱਲਣ ਦਿਓ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਘਟੀਆ ਬਿਆਨਬਾਜ਼ੀਆਂ ਦੇ ਵਿੱਚ ਉਲਝੀਆਂ ਹੋਈਆਂ ਨੇ। ਸਭ ਦਾ ਨਿਸ਼ਾਨਾ 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਸਾਡੇ ਪਾਕਿਸਤਾਨੀ ਵੀਰਾਂ ਵੱਲੋਂ ਇਹ ਲਿਖਿਆ ਜਾਂਦਾ ਹੈ ਕਿ ਅਸੀਂ ਕਿਸਾਨ ਮੋਰਚੇ ਬਾਰੇ ਅਪਡੇਟ ਦਿੰਦੇ ਰਹੀਏ। ਦੇਖੋ, ਸਾਡੀ ਕੋਸ਼ਿਸ਼ ਵੀ ਹੁੰਦੀ ਹੈ, ਸਾਡੀ ਜਿੰਦ ਜਾਨ ਜਿਹੜੀ ਹੈ ਉਹ ਕਿਸਾਨੀ ਨਾਲ ਜੁੜੀ ਹੋਈ ਹੈ ਔਰ ਜ਼ਾਹਰ ਹੈ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਸੀਰੀਅਸ ਚੈਲੰਜ ਜਿਹੜਾ ਹਕੂਮਤੀ ਰਜੀਮ ਨੂੰ ਹੀ ਨਹੀਂ, ਹਿੰਦੂ ਤਵੀਆਂ ਨੂੰ ਇਸ ਸਾਰੇ 7 ਸਾਲ ਦੇ ਪੀਰੀਅਡ 'ਚ ਮੋਦੀ ਦੇ 2014 'ਚ ਆਉਣ ਤੋਂ ਬਾਅਦ ਜੇ ਕੋਈ ਸੀਰੀਅਸ ਚੈਲੰਜ ਆਇਆ ਔਰ ਕੰਟੀਨਿਊਸ ਜਿਹੜੇ ਸਸਟੇਨ ਕੀਤਾ। ਮੋਰਚੇ ਇਸ ਤੋਂ ਪਹਿਲਾਂ ਵੀ ਐਜੀਟੇਸ਼ਨਸ ਚੱਲਦੀਆਂ ਰਹੀਆਂ, ਆਨੇ ਬਹਾਨੇ ਜਿਹੜਾ ਉਹ ਕੁਛ ਵਕਤ ਕੱਢ ਕੇ ਉਹ ਦਮ ਤੋੜ ਜਾਂਦੀਆਂ। ਈਵਨ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਵੀ ਟੋਟਲ ਰੈਵੋਲੂਸ਼ਨ ਦੀ, ਹਾਲਾਂ ਪੈਨ ਇੰਡੀਆ ਸੀ, ਬਹੁਤੀ ਦੇਰ ਉਹ ਸਰਵਾਈਵ ਨਹੀਂ ਸੀ, ਐਮਰਜੈਂਸੀ ਲਾ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਉਹ ਸਾਰਾ ਪਾਰਟ ਕਲੈਪਸ ਹੋਇਆ। ਅਸੀਂ ਸੀਏ ਦੇ ਖਿਲਾਫ ਐਜੀਟੇਸ਼ਨ ਵੀ ਸ਼ਾਹੀਨ ਬਾਗ ਹਾਲਾਂ ਬੜੀ ਕਾਮਯਾਬੀ ਨਾਲ ਚੱਲ ਰਹੀ ਸੀ, ਲੇਕਿਨ ਜਦੋਂ ਇੱਕ ਵਾਰ ਕ੍ਰੈਕਡਾਊਨ ਹੋਇਆ ਦੁਬਾਰਾ ਉਹ ਖਲੋ ਨਹੀਂ ਸਕੇ। ਉਸ ਤੋਂ ਪਹਿਲਾਂ ਵੀ ਕਰਪਸ਼ਨ ਮੂਵਮੈਂਟ ਜੋ ਕਿ ਇਹਨਾਂ ਨੇ ਖੁਦ ਹੀ ਅੰਨਾ ਹਜ਼ਾਰੇ ਜਾਂ ਦੂਸਰੇ ਤੀਸਰੇ ਡਰਾਮੇਬਾਜ਼ੀਆਂ ਸੀ ਉਹਨਾਂ 'ਚ ਖੜੀਆਂ ਹੋਈਆਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਠੀਕ ਹੈ ਵੀ ਪੋਲੀਟੀਕਲ ਲੈਵਲ ਦੇ ਉੱਤੇ ਅਸੀਂ ਜਦੋਂ ਫੈਸਲਾਕੁਨ ਘੜੀਆਂ ਆਉਂਦੀਆਂ ਨੇ ਉਹ ਸਾਡਾ ਲੀਡਰਸ਼ਿਪ ਕ੍ਰਾਈਸਿਸ ਜ਼ਰੂਰ ਹੈਗਾ। ਇਹ ਮੈਨੂੰ ਮੰਨਣ 'ਚ ਕੋਈ ਜਿਹੜਾ ਉਹ ਦਿੱਕਤ ਨਹੀਂ ਹੈ ਕਿ ਅਸੀਂ ਜਿੱਤੀਬਾਜ਼ੀ ਹਾਰਦੇ ਹਾਂ, ਟੇਬਲ ਤੇ ਵੀ ਹਾਰਦੇ ਹਾਂ। ਕਈ ਵਾਰ ਜਿਹੜੀ ਸਾਡੀ ਭਾਵੁਕਤਾ ਹੈ, ਜਜ਼ਬਾਤ ਵਾਲਾ ਸਾਡੀ ਸੋਚ ਹੈ, ਐਮੋਸ਼ਨਲਿਜ਼ਮ ਹੈ, ਉਹਨੂੰ ਦੁਸ਼ਮਣ ਆਪਣੇ ਲਿਹਾਜ਼ ਨਾਲ ਪਲੇ ਕਰਦਾ ਹੈ। ਔਰ ਦੂਸਰਾ ਇੱਕ ਸਾਡਾ ਵੱਡਾ ਹਿੱਸਾ ਜੋ ਕੱਲ ਆਲੇ ਦੁਆਲੇ ਚੱਲ ਰਹੀ ਹੁੰਦੀ ਹੈ ਉਸ ਤੇ ਬਹੁਤ ਕੁਇਕਲੀ ਯਕੀਨ ਕਰਦਾ ਹੈ। ਬੇਸ਼ੱਕ ਅਸੀਂ ਰੱਬ ਤੋਂ ਅਰਦਾਸ 'ਚ ਵੀ ਜਿਹੜਾ ਉਹ ਵਸਾ ਦਾਨ ਮੰਗਦੇ ਹਾਂ, ਵਸਾ ਦਾ ਮਤਲਬ ਟਰਸਟ ਹੁੰਦਾ ਹੈ, ਪਰ ਸਾਡਾ ਆਸਾਨੀ ਨਾਲ ਕਿਸੇ ਦੇ ਉੱਤੇ ਇਤਬਾਰ ਕਰ ਲੈਣਾ ਸ਼ੱਕ ਤੋਂ ਨਹੀਂ, ਅਸੀਂ ਸ਼ੁਰੂ ਹੀ ਟਰਸਟ ਤੋਂ ਕਰਦੇ ਹਾਂ, ਫਿਰ ਸ਼ੱਕ ਵੱਲ ਪਹੁੰਚਦੇ ਹਾਂ, ਫਿਰ ਕਹਿੰਦੇ ਹਾਂ ਜੀ ਸਾਡੇ ਨਾਲ ਧੋਖਾ ਹੋ ਗਿਆ ਔਰ ਇਹੀ ਹੁੰਦਾ ਰਿਹਾ। ਲੇਕਿਨ
ਇਸ ਗੱਲ ਬਾਰੇ ਸਾਡੇ ਦੁਸ਼ਮਣ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਜਦੋਂ ਮੋਰਚੇ ਦੀ ਗੱਲ ਆਉਂਦੀ ਹੈ ਜਾਂ ਜਿੱਥੇ ਸਿੱਖ ਇੱਕ ਵਾਰੀ ਡਟੇਗਾ ਉਹ ਫਿਰ ਡਟ ਜਾਂਦਾ ਹੈ, ਉਹਦੇ ਲਈ ਫਿਰ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਉਹਦੇ ਕਨਸੀਕੁਐਂਸਸ ਦੀ। ਔਰ ਇਸ ਕਿਸਾਨ ਮੋਰਚੇ ਨੇ ਵੀ ਬੇਸ਼ੱਕ ਇਸ ਨੇ ਆਪਣੀ ਸਟਰੈਂਥ ਆਪਣੀ ਜਿਹੜੀ ਖਾਸ ਤੌਰ ਤੇ ਜਿਸ ਨੂੰ ਤੁਸੀਂ ਤੇਜ਼ ਧਾਰ ਸੀ ਉਹ ਤਾਂ ਖੁੰਡੀ ਕਰ ਲਈ 26 ਜਨਵਰੀ ਨੂੰ, ਜਦੋਂ ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਸ਼ੰਭੂ ਤੋਂ ਲਾਲ ਕਿਲੇ ਤੱਕ ਲੈ ਕੇ ਗਏ ਉਹਨਾਂ ਨੂੰ ਡਿਸਓਨ ਕਰ ਦਿੱਤਾ ਹੈ ਔਰ ਦੁਸ਼ਮਣ ਨਾਲੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਉਹਨਾਂ ਨੂੰ ਡਿਕਰਾਈ ਜਾਂ ਕੰਡੈਮ ਕਰਨਾ ਸ਼ੁਰੂ ਕੀਤਾ। ਪਰ ਇਹਦੇ ਬਾਵਜੂਦ ਪੰਜਾਬ ਦੇ ਲੋਕ ਇਹ ਸਮਝਦੇ ਨੇ ਕਿ ਇਸ ਮੋਰਚੇ ਤੇ ਸਾਨੂੰ ਜੇ ਹਾਰਨਾ ਨਹੀਂ ਚਾਹੀਦਾ, ਸਾਡੀ ਹਾਰ ਹੋਰ ਕਈ ਬਿਮਾਰੀਆਂ ਨੂੰ ਜਨਮ ਦੇਗੀ, ਇਸ ਲਈ ਕਾਂਸਟੈਂਟ ਸਪੋਰਟ ਵੀ ਹੈ। ਹਾਲਾਂ ਥੋੜੇ ਬਹੁਤ ਕੰਸਰਨਸ ਵੀ, ਜਿਵੇਂ ਅਸੀਂ ਕਿਹਾ ਕਿ ਜੇ ਇਹਨਾਂ ਦੀ ਉਹ ਬੀ ਕਲਾਸ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਹੈ, ਕਿਉਂਕਿ ਇਹਨਾਂ ਨੇ ਜਿਹੜੇ ਬਹੁਤ ਸਾਰੇ ਲੈਫਟਿਸਟ ਨੇ ਉਹਨਾਂ ਨੇ ਤਾਂ ਪੰਜਾਬ 'ਚ ਜ਼ਿਲ੍ਹਾ ਲੈਵਲ ਤੇ ਜਾਂ ਤਹਿਸੀਲ ਲੈਵਲ ਦੇ ਉੱਤੇ ਹੀ ਡੀਸੀ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਂ ਦੂਜਾ ਦਿੱਤਾ। ਉੱਥੇ ਕੱਲਾ ਇਹੀ ਨਹੀਂ ਕਿ ਪੂਰਾ ਮੋਦੀ ਐਡਮਿਨਿਸਟ੍ਰੇਸ਼ਨ ਜਿਹਨਾਂ 'ਚ ਉਹਨਾਂ ਦੇ IAS ਲੈਵਲ ਦੇ ਲੋਕ ਪਲਾਨ ਕਰਦੇ ਨੇ, ਇੰਟੈਲੀਜੈਂਸ ਏਜੰਸੀਆਂ ਨੇ, RSS ਨਾਗਪੁਰ ਜਿਹਨਾਂ ਦਾ ਆਪਣਾ ਇਨਫਰਾਸਟ੍ਰਕਚਰ ਹੈ, ਜਿਹੜੇ ਨਬਜ਼ ਦੇ ਉੱਤੇ ਹੱਥ ਰੱਖ ਕੇ ਦੇਖਦੇ ਨੇ ਔਰ ਕਿਵੇਂ ਬਦਨਾਮ ਕਦੇ ਖਾਲਿਸਤਾਨੀ ਬਣਾ ਦਿਓ, ਕਦੇ ਅੱਤਵਾਦੀ ਬਣਾ ਦਿਓ, ਕਦੇ ਬਦਕਾਰੀ ਦਾ ਜਿਹੜਾ ਉਹ ਇਲਜ਼ਾਮ ਜਾਂ ਉਸ ਕਿਸਮ ਦੀਆਂ ਘਟਨਾਵਾਂ ਕਰਵਾ ਦਿਓ। ਹੁਣ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਪੰਜਾਬ 'ਚ ਘੱਟੋ ਘੱਟ, ਕਿਉਂਕਿ ਪੰਜਾਬ ਜ਼ਾਹਰ ਹੈ ਵੀ ਸਿੱਖ ਮੈਜੋਰਟੀ ਸਟੇਟ ਵੀ ਹੈ ਔਰ ਕਿਰਸਾਨੀ ਹੱਬ ਹੈ ਜੇ ਵੋਟਿੰਗ ਪੈਟਰਨ ਤੋਂ ਵੀ। ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਕਾਂਗਰਸ ਹੋਏ, ਅਕਾਲੀ ਹੋਣ, ਆਮ ਆਦਮੀ ਪਾਰਟੀ ਹੋਏ, ਇਹ ਸਾਰੀਆਂ ਹੀ 2022 ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਹੀ ਪੋਜੀਸ਼ਨ ਕਰ ਰਹੀਆਂ ਨੇ। ਉਹ ਕਿਸਾਨਾਂ ਦੇ ਲਈ ਜਿਹੜਾ ਉਹ ਮਗਰਮੱਛ ਵਾਲੇ ਅਥਰੂ ਵੀ ਵਗਾਉਂਦੀਆਂ ਔਰ ਨਾਲ ਦੀ ਨਾਲ ਜਿਹੜਾ ਉਹ ਦਿੱਲੀ ਦੇ ਨਾਲ ਵੀ ਤਾਰਾਂ ਜੋੜੀਆਂ ਹੋਈਆਂ। ਉਹ ਇਹਦਾ ਅਮਰਿੰਦਰ ਦਾ ਸਿੱਧਾ ਅਜੀਤ ਡੋਵਲ ਦੇ ਨਾਲ, ਇਹਨਾਂ ਬਾਦਲਾਂ ਦੇ ਬੀਜੇਪੀ ਨਾਲ ਸੰਬੰਧ ਨੇ। ਆਮ ਆਦਮੀ ਤਾਂ ਕੇਜਰੀਵਾਲ ਬੀਜੇਪੀ ਦੀ ਜਿਹੜੀ ਉਹ ਸੈਕੰਡ ਟੀਮ ਹੈਗੀ, ਲੇਕਿਨ ਇਹਦੇ ਬਾਵਜੂਦ ਆਊਟਵਰਡਲੀ ਔਰ ਪੰਜਾਬ 'ਚ ਉਹਨਾਂ ਨੇ ਇੱਕ ਦੋ ਜਿਹੜੇ ਹਰਜੀਤ ਗਰੇਵਾਲ ਵਰਗੇ ਬੀਜੇਪੀ ਨੇ ਛੱਡੇ ਹੋਏ ਨੇ ਪੱਗਾਂ ਬਣਾ ਕੇ, ਜਿਨ੍ਹਾਂ ਨੂੰ ਜਿਹੜੇ ਉਹ ਜਸਟੀਫਾਈ ਕਰ ਰਹੇ ਨੇ ਕਿਸਾਨਾਂ ਦੇ ਕਾਨੂੰਨਾਂ ਨੂੰ ਵੀ। ਔਰ ਉਹ ਜਦੋਂ ਉਹਨੂੰ ਮੋਹਨ ਭਾਗਵਤ ਦੇ ਬਿਆਨ DNA ਕਿ ਜੀ ਸਾਰਿਆਂ ਦਾ ਇੰਡੀਆ ਦਾ DNA ਤਾਂ ਸਭ ਦਾ ਇੱਕੋ ਹੈ, ਉਹਨੂੰ ਵੀ ਉਹ ਜਸਟਿਸ, ਦੇਖੋ ਜੀ ਉਹਨੇ ਤਾਂ ਗੱਲ ਕੀਤੀ ਵੀ ਕੋਈ ਨਫ਼ਰਤ ਹੋਣੀ ਨਹੀਂ ਚਾਹੀਦੀ, ਸਭ ਦਾ ਇਹ। ਸੋ ਉਹ ਸਾਰੇ ਹੀ ਫਰੰਟਸ ਦੇ ਉੱਤੇ ਪਲੇ ਕਰ ਰਹੇ ਨੇ। ਹੁਣ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਜਿਹੜਾ ਉਸ ਦੇ ਉੱਤੇ ਬਹੁਤ ਹੀ ਟੇਕ ਹੈ ਕਿ ਭਾਈ ਅੰਦਰ ਕਿੰਨੇ MP ਇਸ ਇਸ਼ੂ ਨੂੰ ਚੁੱਕਣਗੇ ਨਹੀਂ ਚੁੱਕਣਗੇ। ਇੱਕ ਤਾਂ ਜਿਹੜਾ ਪ੍ਰੋਗਰਾਮ ਕਿਸਾਨ ਮੋਰਚੇ ਨੇ, ਜਿਹੜੀ ਇਸ ਵੇਲੇ ਸੰਯੁਕਤ ਕਿਸਾਨ ਮੋਰਚਾ ਹੈ, ਉਹਨਾਂ ਦਾ ਪ੍ਰੋਗਰਾਮ ਕਿ ਅਸੀਂ 22 ਜੁਲਾਈ ਤੋਂ ਪਾਰਲੀਮੈਂਟ ਦੇ ਬਾਹਰ ਜਿਹੜਾ ਉਹ ਪ੍ਰੋਟੈਸਟ ਕਰਾਂਗੇ, 200 ਦਾ ਸਾਡਾ ਜਥਾ ਜਾਏਗਾ ਔਰ ਜੇ ਸਾਨੂੰ ਨਹੀਂ ਜਾਣ ਦੇਣਗੇ ਤੇ ਅਸੀਂ ਗ੍ਰਿਫਤਾਰੀ ਦੇਵਾਂਗੇ। ਚਲੋ ਇਹ ਵੀ ਇੱਕ ਕੰਟਰੋਲਡ ਹੈ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਲੱਖਾਂ ਟਰੈਕਟਰ ਸੱਦ ਲਏ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਰਵਾਉਣਾ ਕੀ ਹੈ, ਔਰ ਬਾਅਦ 'ਚ ਉਹਨਾਂ ਦੇ ਉੱਤੇ ਜਦੋਂ ਪਾਬੰਦੀਆਂ ਲਾਣਾ ਚਾਹੀਆਂ ਫਿਰ ਨੌਜਵਾਨ ਜਿਸ ਵਹਾਅ 'ਚ ਹੁੰਦੇ ਨੇ ਉਹ ਜਾਂਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਪੀਪਲਜ਼ ਵਿਪ ਨਾਂ ਦੇ ਥੱਲੇ ਸਾਰੇ MPਆਂ ਦੇ ਉੱਤੇ ਇਹ ਜਿਹੜਾ ਲੋਕਾਂ ਦਾ ਫਤਵਾ ਜਾਂ ਜਿਹੜਾ ਲੋਕਾਂ ਦਾ ਹੰਟਰ ਇਹ ਰੱਖ ਦਿੱਤਾ ਹੈ ਕਿ the people's whip directed the MPs to raise the demands of the agitating farmers, repeal of the 3 black form laws and a legal guarantee of receiving minimum support price in both houses of parliament and not allow either house to do any business till the union government gives assurance of acceding to the demands। ਹੁਣ ਉਹਨਾਂ ਨੇ ਤਾਂ ਆਪਣਾ ਵਿਪ ਜਾਰੀ ਕਰ ਦਿੱਤਾ ਕਿ ਜੀ ਸਾਰੇ MPਆਂ ਨੂੰ ਕਿ ਤੁਸੀਂ ਲੋਕ ਸਭਾ 'ਚ ਵੀ ਰਾਜ ਸਭਾ 'ਚ ਵੀ ਇਹੀ ਮੰਗਾ ਕਿ ਬਈ ਵਾਪਸ ਲਓ ਤਿੰਨੋਂ ਕਾਨੂੰਨ, ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈ ਉਸ ਦਾ ਐਲਾਨ ਕਰੋ ਔਰ ਤੁਸੀਂ ਜਿਹੜੀ ਹੈ ਹਾਊਸਿਸ ਦੀ ਜਾਂ ਜਿਹਨੂੰ ਸਦਨ ਕਹਿੰਦੇ ਨੇ ਉਹਨਾਂ ਦੀ ਕਾਰਵਾਈ ਨਾ ਚੱਲਣ ਦਿਓ। ਹੁਣ ਇਹ ਕਿੰਨਾ ਕੁ ਇਫੈਕਟਿਵ ਹੋਏਗਾ ਪਤਾ ਨਹੀਂ। ਇਸ਼ੂ ਤਾਂ ਚੁੱਕਣਗੇ ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਵੀ ਲੱਗਦਾ ਹੈ ਵੀ ਮੋਦੀ ਨੂੰ ਘੇਰਨ ਦੇ ਲਈ ਜਿਹੜਾ ਇਹ ਇੱਕ ਇਸ਼ੂ ਹੈਗਾ, ਲੇਕਿਨ ਸਿੰਸੈਰਿਟੀ ਕਿੰਨੀ ਕੁ ਹੈ। ਜੇ ਬਾਕੀ ਆਪੋਜੀਸ਼ਨ ਪਾਰਟੀਆਂ ਜਾਂ ਪੰਜਾਬ ਜਾਂ ਹਰਿਆਣੇ ਦੀ ਵੀ ਉਹੀ ਜਿੱਥੇ ਸਿੱਖ ਬੈਲਟ ਹੈ
ਉਹਨਾਂ ਦੀ ਸਿੰਸੈਰਿਟੀ ਹੁੰਦੀ ਤਾਂ ਫਿਰ ਇਹ ਐਜੀਟੇਸ਼ਨ ਕਿਸਾਨਾਂ ਦੀ ਸਿਰਫ ਪੰਜਾਬ ਹਰਿਆਣੇ ਜਾਂ ਵੈਸਟਰਨ ਯੂਪੀ ਦੇ ਟਕੈਤ ਭਰਾਵਾਂ ਦੀ ਉਹ ਮੁਜ਼ੱਫਰਗੜ੍ਹ ਜਾਂ ਮੁਜ਼ੱਫਰਨਗਰ ਕੰਸਟੀਚੁਐਂਸੀ ਤੱਕ ਹੀ ਮਹਿਦੂਦ ਨਾ ਹੁੰਦੀ, ਫਿਰ ਤਾਂ ਪੈਨ ਇੰਡੀਆ ਹੋਣੀ ਚਾਹੀਦੀ ਸੀ। ਸੋ ਇਹਨਾਂ ਨੇ ਤਾਂ ਸਿੱਖਾਂ ਨੂੰ ਡਿਕਰਾਈ ਕਰਕੇ ਇਹ ਲੀਡਰਸ਼ਿਪ ਨੇ ਜਿਹੜਾ ਇਹਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜੀ ਅਸੀਂ ਬਹੁਤ ਹੈ, ਨਜ਼ਰ ਆ ਜਾਏਗਾ ਕਿ ਭਾਈ ਪਾਰਲੀਮੈਂਟ ਦੇ ਵਿੱਚ ਕਿੰਨਾ ਕੁ ਹੁੰਦਾ। ਹੁਣ ਗੱਲ ਅਸੀਂ ਇਹਨਾਂ ਦੀ ਬਦਬਿਆਨਤੀ ਦੀ ਕਰਦੇ ਹਾਂ, ਦੋਵੇਂ ਧਿਰਾਂ ਖਾਸ ਤੌਰ ਤੇ ਪ੍ਰੋਮੀਨੈਂਟ ਕਾਂਗਰਸ ਔਰ ਅਕਾਲੀ, ਕਿਉਂਕਿ ਬਾਦਲ ਕਿਆ ਨੇ 15 ਸਾਲ ਲਗਭਗ ਜਿਹੜੀ ਹੈ ਉਹ ਬਾਦਲ ਤਾਂ 5 ਵਾਰ ਚੀਫ ਮਿਨਿਸਟਰ ਰਿਹਾ ਔਰ ਜੇ ਅਸੀਂ ਦੇਖੀਏ ਕਿ ਵੀ 10 ਸਾਲ ਲਗਾਤਾਰ ਬਾਦਲਾਂ ਦੀ ਹਕੂਮਤ ਰਹੀ ਪਿਛਲੇ ਪੀਰੀਅਡ 'ਚ ਬਿਫੋਰ ਅਮਰਿੰਦਰ ਆਇਆ ਔਰ ਹੁਣ ਕਿਉਂਕਿ 2022 ਤੱਕ ਪਹੁੰਚਦੇ ਆ 2-3 ਇਸ਼ੂ ਕਿਸਾਨਾਂ ਦਾ ਇਸ਼ੂ ਵੀ ਮੇਨ ਇਸ਼ੂ ਹੈ, ਪਰ ਇਸ ਵੇਲੇ ਜੇ ਐਮੋਸ਼ਨ ਦੇ ਲਿਹਾਜ਼ ਨਾਲ ਦੇਖੀਏ ਤਾਂ ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉਸ ਦੇ ਉੱਤੇ ਕਿਉਂਕਿ ਉਦੋਂ ਹੋਈਆਂ ਜਦੋਂ ਬਾਦਲ ਸਨ, ਉਹਨਾਂ ਦਾ ਦੋਸ਼ ਸੌਦਾ ਸਾਧ ਨਾਲ ਉਹਨਾਂ ਦੀ ਸਾਂਝ ਤੇ ਅਮਰਿੰਦਰ ਇਸ ਲਈ ਕਟਹਿਰੇ 'ਚ ਹੈ ਕਿ ਵੀ ਇਹਨੇ ਜਿਹੜਾ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕੀ ਔਰ ਇਹਦੇ ਪੀਰੀਅਡ 4-4.5 ਸਾਲ ਲੰਘ ਗਏ ਨੇ, ਇੱਕ ਸਿੱਟ ਦੂਜੀ ਔਰ ਹੁਣ ਜਦੋਂ ਆ 2 ਦਿਨ ਪਹਿਲਾਂ ਚਲਾਨ ਪੇਸ਼ ਕੀਤਾ ਸਿੱਟ ਵੱਲੋਂ ਤੇ ਉਹ ਸੌਦਾ ਸਾਧ ਦਾ ਕੋਈ ਉਹਦੇ 'ਚ ਮੈਂਸ਼ਨ ਤੱਕ ਨਹੀਂ ਹੈਗਾ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੀ ਪਲੈਨਿੰਗ ਉਹਦੇ ਰਾਹੀਂ ਹੁੰਦੀ ਹੈ। ਹਾਲਾਂਕਿ ਇੱਕ ਪਾਸੇ ਉਹਦਾ ਨਾਮ ਮਾਈਨਸ ਕਰ ਰਹੇ ਨੇ, ਦੂਜੇ ਪਾਸੇ ਉਹਨੂੰ ਉੱਥੋਂ ਹਰਿਆਣੇ ਦੀ ਜੇਲ੍ਹ 'ਚੋਂ ਕੱਢ ਕੇ ਦਿੱਲੀ ਲੈ ਗਿਆ ਹਸਪੀਟਲ 'ਚ ਕਿ ਜੀ ਫਲਾਣੀ ਉਹਨੂੰ ਬਿਮਾਰੀ ਹੈ। ਆਪਣੇ ਨੌਜਵਾਨ ਸੜ ਰਹੇ ਨੇ ਜੇਲ੍ਹਾਂ ਦੇ ਵਿੱਚ ਔਰ ਉਹਨਾਂ ਨੂੰ ਕੋਈ ਟ੍ਰੀਟਮੈਂਟ ਤੱਕ ਨਹੀਂ ਹੈ, ਨਾਰਮਲ ਮੈਡੀਕਲ ਸਹੂਲਤਾਂ ਵੀ ਨਹੀਂ ਨੇ। ਸੋ ਉਹਦੇ ਤੋਂ ਜ਼ਾਹਰ ਹੈ ਕਿ ਵੀ ਇਹ ਖੇਡ ਕੀ ਹੈ ਔਰ ਹੁਣ ਇਹ ਜਿਹੜਾ ਔਰ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਵੀ ਜਿਹੜੀ ਈਵਨ ਖਬਰ ਦਾ ਟਾਈਟਲ ਵੀ ਲੱਗਿਆ ਕਿਉਂਕਿ ਇਹੀ ਟਾਈਟਲ ਅਮਰਿੰਦਰ ਨੇ ਦੇ ਕੇ ਜਿਹੜੀ ਉਹ ਵੀਡੀਓਜ਼ ਪਾਈਆਂ ਪ੍ਰਕਾਸ਼ ਸਿੰਘ ਬਾਦਲ ਦੀਆਂ, ਸੁਖਬੀਰ ਬਾਦਲ, ਹਰਸਿਮਰਤ ਬਾਦਲ, ਜਿਹਦੇ 'ਚ ਉਹ ਜਿਹੜੇ 3 ਖੇਤੀ ਆਰਡੀਨੈਂਸ ਨੇ ਉਹਨਾਂ ਦੀ ਹਮਾਇਤ ਕਰ ਰਹੇ ਨੇ ਕਿ ਜੀ ਇਹ ਤਾਂ ਬਹੁਤ ਵਧੀਆ ਕਿਸਾਨਾਂ ਦੇ ਲਈ, ਇਸ ਤੋਂ ਵਧੀਆ ਤਾਂ ਕੋਈ ਹੈ ਹੀ ਨਹੀਂ। ਔਰ ਸੁਖਬੀਰ ਬਾਦਲ ਮੋੜਵੀਂ ਜਿਹੜਾ ਉਹ ਵੀਡੀਓ ਪਾ ਰਿਹਾ ਜਿਹੜੀ ਅਮਰਿੰਦਰ ਨੇ ਸਹੁੰ ਚੁੱਕੀ ਸੀ ਕਿ ਜੀ ਮੈਂ ਕਿਸਾਨਾਂ ਦੇ ਦੂਜਿਆਂ ਦੇ ਕਰਜ਼ੇ ਮਾਫ ਕਰ ਦਿਆਂਗਾ ਔਰ ਇਹ ਜਿਹੜਾ ਸਾਰਾ ਔਰ ਇਹਦਾ ਟਾਈਟਲ ਹੁਣ ਇਹ ਜਦੋਂ ਤੁਸੀਂ ਲੈਸਟ ਵੀ ਫੋਰਗੇਟ ਇਹਨਾਂ ਨੇ ਟਾਰਗੇਟ ਦਿੱਤਾ ਹੈ, ਇਹ ਲੈਸਟ ਵੀ ਫੋਰਗੇਟ ਸਭ ਤੋਂ ਪਹਿਲਾਂ ਯਹੂਦੀਆਂ ਦੇ ਲਈ ਜਿਹੜੇ ਜਦੋਂ ਹੋਲੋਕਾਸਟ ਦਾ ਜ਼ਿਕਰ ਕਰਦੇ ਨੇ ਇਹ ਕਹਿਣ ਲਈ ਕਿ ਵੀ ਕਿਤੇ ਭੁੱਲ ਨਾ ਜਾਇਓ। ਔਰ ਅਸੀਂ ਜਦੋਂ ਪਹਿਲਾ ਕਿਤਾਬਚਾ ਜਦੋਂ ਖਾਲਿਸਤਾਨ ਫਿਰ ਸੈਂਟਰ 1991 ਨਵੰਬਰ 'ਚ ਸ਼ੁਰੂ ਕੀਤਾ 93 ਦੇ ਵਿੱਚ ਵਾਸ਼ਿੰਗਟਨ 'ਚ ਕਿ ਭਾਈ ਸਾਡੇ ਨਾਲ ਕੀ ਹੋਇਆ ਜੂਨ 84 ਦਾ ਘੱਲੂਘਾਰਾ ਦੂਜਾ ਔਰ ਉਹਦਾ ਨਾਂ ਅਸੀਂ ਰੱਖਿਆ ਲੈਸਟ ਵੀ ਫੋਰਗੇਟ, ਆਪਣੀ ਕੌਮ ਨੂੰ ਕਹਿਣ ਲਈ ਕਿ ਭਾਈ ਕਿਤੇ ਭੁੱਲ ਨਾ ਜਾਇਓ। ਹੁਣ ਇੱਕ ਪਾਸੇ ਤਾਂ ਜਿਹੜੀ ਕੌਮ ਜ਼ਲੀਲ ਹੋ ਰਹੀ ਹੈ, ਜਿਨ੍ਹਾਂ ਦੇ ਨੌਜਵਾਨ ਜੇਲ੍ਹਾਂ ਦੇ ਵਿੱਚ ਅੱਜ ਵੀ ਬੰਦ ਨੇ, ਜੱਗੀ ਜੌਲ 4 ਸਾਲ ਦੇ ਲਗਭਗ ਹੋ ਜਾਣੇ ਨੇ, ਉਹਨੂੰ ਲਿਆ ਕੇ ਜ਼ਲੀਲ ਕਰਕੇ ਬ੍ਰਿਟਿਸ਼ ਸਿਟੀਜ਼ਨ ਰੱਖਿਆ ਹੋਇਆ ਹੈ, ਲਗਾਤਾਰਤਾ ਨਾਲ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਕਿਸਾਨੀ ਜਿਹੜੀਆਂ ਮੰਗਾਂ ਨੇ ਉੱਥੇ ਦੀਆਂ ਉੱਥੇ ਖੜੀਆਂ ਨੇ। ਇੱਕ ਤਾਂ ਦਿੱਲੀ ਦੇ ਤਾਂ ਕਾਨੂੰਨ ਹੁਣ ਬਣੇ ਨੇ ਜਿਹੜੇ ਅਮਰਿੰਦਰ ਦੇ ਜਾਂ ਦੂਜੇ ਪ੍ਰੋਮਿਸਿਸ ਸੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਕਿਵੇਂ ਹੈਂਡ ਇਨ ਗਲਵ ਸੀ। ਸੋ ਇਹ ਜਿਹੜੇ ਨਾਅਹਿਲ ਵਿਕੇ ਹੋਏ ਘਟੀਆ ਬਦਕਾਰ ਬੇਈਮਾਨ ਲੀਡਰਸ਼ਿਪ ਹੈ, ਇਹ ਸਿਰਫ ਆਪਣੀ ਪੋਜੀਸ਼ਨਿੰਗ ਲਈ ਈਵਨ ਇਸ ਪਾਇਸ ਲਫ਼ਜ਼ ਨੂੰ ਮੈਂ ਕਹਾਂਗਾ ਲੈਸਟ ਵੀ ਫੋਰਗੇਟ ਕਿ ਕਿਤੇ ਭੁੱਲ ਨਾ ਜਾਈਏ, ਉਹਨੂੰ ਆਪਣੇ ਨਿੱਜੀ ਘਟੀਆ ਸਿਆਸੀ ਮਫਾਦ ਲਈ ਇਸਤੇਮਾਲ ਕਰ ਰਹੇ ਨੇ। ਇਹ ਇਹੀ ਨਹੀਂ ਹੈ ਕਿ ਵੀ ਇਹ ਬੈਂਕਰਪਸੀ ਹੈ ਉੱਥੇ, ਮੈਂ ਸਮਝਦਾ ਵੀ ਇਹ ਸਾਡਾ ਸਟੈਂਡਰਡ ਵੀ ਸ਼ੋ ਕਰਦਾ ਹੈ ਲੋਕਾਂ ਦਾ ਕਿ ਭਾਈ ਕਿਸ ਲੈਵਲ ਦੇ ਉਹਨੇ ਪਲੇਟੋ ਨੇ ਕਿਹਾ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ ਕਿ ਵੀ ਇਹ ਸਾਡਾ ਕਿਰਦਾਰ ਕੀ ਹੈ ਕਿ ਸਾਨੂੰ ਇਹ ਜਿਹੜੇ ਦੁਕਾਨਦਾਰ ਜਿਨ੍ਹਾਂ ਨੇ ਆਪਣਾ ਜਿਹੜੀ ਹੈ ਉਹ ਬੋਲੀ ਲਵਾਈ ਹੋਈ ਹੈ, ਜਿਹਨੇ ਨਹੀਂ ਲਵਾਈ ਉਹਨੇ ਗਲ ਦੇ ਵਿੱਚ ਜਿਹੜਾ ਉਹ ਲਿਖ ਕੇ ਪਾਇਆ ਹੋਇਆ ਲਿਖ ਕੇ ਕਿ ਭਾਈ ਮੈਂ ਵਿਕਣ ਲਈ ਤਿਆਰ ਹਾਂ, ਮੈਨੂੰ ਖਰੀਦੋ ਤੇ ਉਧਾਰ ਤੇ ਵਿਕਣ ਲਈ ਤਿਆਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।